ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਚਾਰਲੀ ਕਰਕ ਇੱਕ ਬਹੁਤ ਹੀ ਮਸ਼ਹੂਰ ਕੰਜ਼ਰਵੇਟਿਵ ਜਿਹੜਾ ਨੌਜਵਾਨ ਮੁੰਡਾ ਸੀ। ਤੇ ਉਸ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਯੂਟਾ ਦੇ ਵਿੱਚ ਮਾਰ ਦਿੱਤਾ ਗਿਆ। ਯੂਟਾ ਉਹ ਯੂਨੀਵਰਸਿਟੀ ਦੇ ਵਿੱਚ ਆਪਣਾ ਇੱਕ ਲੈਕਚਰ ਕਰ ਰਿਹਾ ਸੀ। ਜਿਸ ਟਾਈਮ ਤੇ 3000 ਤੋਂ ਵੱਧ ਲੋਕ ਉਹਨੂੰ ਜਿਹੜੇ ਆ ਸੁਣਨ ਆਏ ਹੋਏ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਲਾਗੇ ਸੀ। ਆਪਣੀ ਵੀ ਉਹਦੀ ਜਿਹੜੀ ਆਰਗੇਨਾਈਜੇਸ਼ਨ ਬਣਾਈ ਹੋਈ ਸੀ। ਖਾਸ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਉਹ ਲੈਕਚਰ ਕਰਦਾ ਸੀ। ਪਰ ਜੋ ਕੁਝ ਵਾਪਰਿਆ ਇਹ ਬਹੁਤ ਮਾੜੀ ਚੀਜ਼ ਹੈਗੀ ਆ। ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਫਰੀਡਮ ਆਫ ਸਪੀਚ ਆ, ਤੇ ਇਹ ਨਹੀਂ ਚਾਹੀਦਾ ਵੀ ਸਾਨੂੰ ਸਾਰਿਆਂ ਨੂੰ ਐਗਰੀ ਕਰਨਾ ਚਾਹੀਦਾ ਵੀ ਅਸੀਂ ਡਿਸਐਗਰੀ ਵੀ ਹੋ ਸਕਦੇ ਹੈਗੇ ਆ। ਨਾ ਕਿ ਕਿਸੇ ਦੀ ਜਿਹੜੀ ਮੌਤ ਲੈ ਲਈਏ, ਕਿਸੇ ਨੂੰ ਗੋਲੀਆਂ ਮਾਰ ਕੇ ਮਾਰ ਦਈਏ। ਆਪਣੇ ਤਾਂ ਗੁਰੂ ਨਾਨਕ ਪਾਤਸ਼ਾਹ ਹੋਣੀ ਵੀ ਕਹਿੰਦੇ ਆ ਵੀ "ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਕਿਸ ਕਹੀਏ।" ਤੇ ਪਰ ਜੋ ਕੁਝ ਵਾਪਰਿਆ ਇਹ ਬਹੁਤ ਹੀ ਜਿਹੜੀ ਜਿਹੜੀ ਬਹੁਤ ਹੀ ਮਾੜੀ ਗੱਲ ਆਪਾਂ ਕਹਿ ਸਕਦੇ ਹੈਗੇ ਆ। 31 ਸਾਲਾਂ ਦਾ ਨੌਜਵਾਨ ਤੇ 2 ਉਹਦੇ ਛੋਟੇ-ਛੋਟੇ ਬੱਚੇ ਹੈਗੇ ਆ। ਐਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਨੇ ਕਿਹਾ ਵੀ 2 ਜਣੇ ਫੜੇ ਸੀ, ਉਹਨਾਂ ਨੂੰ ਬਾਅਦ ਦੇ ਵਿੱਚ ਡਿਟੇਨ ਤੋਂ ਛੱਡ ਦਿੱਤਾ ਗਿਆ। ਪਰ ਇਹ ਵੀ ਪਤਾ ਚੱਲ ਰਿਹਾ ਵੀ ਇੱਕ ਜਣਾ ਜਿਹੜਾ ਆ ਜਿਸਨੇ ਗੋਲੀ ਚਲਾਈ ਹੈਗੀ ਆ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਸਾਰੀਆਂ ਹੀ ਪਾਰਟੀਆਂ ਦੇ ਲੀਡਰ ਚਾਹੇ ਉਹ ਡੈਮੋਕ੍ਰੇਟ ਆ, ਚਾਹੇ ਉਹ ਰਿਪਬਲਿਕਨ ਆ, ਉਹ ਇਹ ਕਹਿ ਰਹੇ ਆ ਭਈ ਇਹ ਬਹੁਤ ਮਾੜੀ ਗੱਲ ਆ। ਇਹ ਜਿਹੜੇ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਆ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਗੋਲੀ ਮਾਰ ਦਿਓ। ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ ਇੱਕ ਬਹੁਤ ਨੌਜਵਾਨ ਜਿਹੜਾ ਰਾਈਜ਼ਿੰਗ ਸਟਾਰ ਆ, ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਹੱਥੋਂ ਖੋਹ ਲਿਆ ਆ। ਇਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਅਸੈਸੀਨੇਸ਼ਨ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਕਾफ़ੀ ਵੱਡੀ ਜਿਹੜੀ ਇੱਕ ਚੀਜ਼ ਆ ਉਹ ਆਪਾਂ ਦੇਖ ਰਹੇ ਹਾਂ ਜੋ ਇਹ ਵਾਪਰਿਆ ਆ। ਸੋ ਯੂਨੀਵਰਸਿਟੀ ਦੇ ਵਿੱਚ ਬੋਲ ਰਹੇ ਸੀ ਉਸ ਟਾਈਮ ਦੇ ਉੱਤੇ ਜਦ ਗੋਲੀ ਲੱਗੀ ਹੈ ਹਰਜੋਤ ਸਿੰਘ ਜੀ, ਟਰਾਂਸ ਲੋਕਾਂ ਦੇ ਦੁਆਰਾ ਜਿਹੜੀ ਗੋਲੀਆਂ ਚਲਾਉਣ ਦੀ ਗੱਲ ਉਸ ਦੇ ਉੱਤੇ ਡਿਸਕਸ਼ਨ ਜਿਹੜੀ ਉਹ ਕਰ ਰਹੇ ਸੀ ਜਦ ਚਾਰਲੀ ਕਰਕ ਦੇ ਉੱਤੇ ਇਹ ਗੋਲੀ ਚੱਲਦੀ ਆ। ਜਿਹੜੀਆਂ ਵੀਡੀਓ ਸਰਕੂਲੇਟ ਹੋਈਆਂ ਆ ਔਨਲਾਈਨ, ਜੋ ਬਹੁਤ ਸਾਰੇ ਲੋਕਾਂ ਨੇ ਦੇਖੀਆਂ ਹੋਣਗੀਆਂ, ਗੋਲੀ ਸਿੱਧੀ ਉਹਨਾਂ ਦੇ ਲੱਗਦਾ ਧੌਣ ਦੇ ਵਿੱਚ ਲੱਗਦੀ ਆ ਜਿੱਥੋਂ ਫਿਰ ਖੂਨ ਨਿਕਲਦਾ ਆ। ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਤੇ ਜਾਂਦਾ, ਪਰ ਸਭ ਨੂੰ ਹੀ ਪਤਾ ਵੀ ਇੱਕ ਬਹੁਤ ਵੱਡੀ ਨਾੜੀ ਜਿਹੜੀ ਆ ਉਹ ਆਪਣੇ ਧੌਣ ਗਲੇ ਦੇ ਵਿੱਚੋਂ ਲੰਘਦੀ ਆ ਤੇ ਸਿੰਗਲ ਸ਼ਾਟ ਹੀ ਸੀਗਾ ਤੇ ਸਿੱਧਾ ਹੀ ਜਿਹੜਾ ਉੱਥੇ ਵੱਜਾ। ਹੁਣ ਕੌਣ ਉੱਥੇ ਹਥਿਆਰ ਲੈ ਕੇ ਪਹੁੰਚ ਗਿਆ, ਕਿੱਦਾਂ ਉਹ ਉੱਥੇ ਤੱਕ ਉਸਨੇ ਉਹ ਕਰ ਦਿੱਤਾ, ਇਹ ਹੁਣ ਵੱਡੀ ਜਿਹੜੀ ਜਾਂਚ ਦਾ ਵਿਸ਼ਾ। FBI ਇਨਵੈਸਟੀਗੇਸ਼ਨ ਤਾਂ ਕਰ ਰਹੀ ਆ। ਜਿਹੜਾ ਪਹਿਲਾਂ ਇੱਕ ਬਜ਼ੁਰਗ ਮੰਨਿਆ ਜਾ ਰਿਹਾ ਸੀਗਾ ਵੀ ਉਸਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਆ, ਸ਼ਾਇਦ ਉਹ ਨਹੀਂ ਆ, ਤੇ ਉਸ ਨੂੰ ਛੱਡ ਦਿੱਤਾ ਗਿਆ। FBI ਦੇ ਜਿਹੜੇ ਕੈਸ਼ ਪਟੇਲ ਆ ਉਹਨਾਂ ਨੇ ਵੀ ਹੁਣੇ-ਹੁਣੇ ਜਿਹੜਾ ਇਹ ਪੋਸਟ ਕੀਤਾ ਹੈ ਵੀ ਜਿਹੜਾ ਪਰਸਨ ਆਫ ਇੰਟਰਸਟ ਜਿਸ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਸੀ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਆ ਕਸਟਡੀ ਦੇ ਵਿੱਚੋਂ। ਜਿਹੜੇ ਲਾਅ ਐਨਫੋਰਸਮੈਂਟ ਅਧਿਕਾਰੀ ਆ ਉਹਨਾਂ ਨੇ ਦੱਸਿਆ ਆ ਤੇ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਟਰਨਿੰਗ ਪੁਆਇੰਟ USA, ਇਸ ਮੁੰਡੇ ਦਾ ਜ਼ਿਆਦਾ ਜਿਹੜਾ ਫੋਕਸ ਆ ਹਰਜੋਤ ਸਿੰਘ ਜੀ ਨੌਜਵਾਨ ਦਾ, ਜਿਹੜੇ ਕਾਲਜਿਸ ਜਾਂ ਸਕੂਲ ਦੇ ਵਿੱਚ ਕੰਜ਼ਰਵੇਟਿਵ ਜਿਹੜੇ ਜਿਹੜੇ ਬੱਚਿਆਂ ਦੀ ਕੰਜ਼ਰਵੇਟਿਵ ਸੋਚ ਆ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਉਣ ਦੀ ਇਸਦੀ ਆਜ਼ਾਦੀ ਜਿਹੜੀ ਉਹ ਸੋਚ ਸੀ। ਬਹੁਤ ਸਾਰੇ ਲੋਕ ਇਹਦੀਆਂ ਗੱਲਾਂ ਦੇ ਨਾਲ ਡਿਸਐਗਰੀ ਜਿਹੜੇ ਉਹ ਕਰਦੇ ਹੋਣਗੇ, ਪਰ ਇਹ ਸੀਗਾ ਵੀ ਇਹ ਓਪਨ ਡਿਬੇਟ ਜਿਹੜਾ ਉਹ ਕਰਦਾ ਹੁੰਦਾ ਸੀ, ਆਪਣੇ ਵਿਚਾਰ ਜਿਹੜੇ ਉਹ ਰੱਖਦਾ ਸੀ। ਕਈ ਵਾਰੀ ਕਹਿ ਲਓ ਵੀ ਇਹ ਜਿੱਤਿਆ ਸੀ, ਕਈ ਵਾਰੀ ਕਹਿ ਲਓ ਵੀ ਇਹ ਹਾਰਿਆ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਜਦੋਂ ਡਾਇਲੋਗ ਹੁੰਦਾ ਆ ਉਸ ਦਾ ਇੱਕ ਹਿੱਸਾ ਬਣਦਾ ਆ। ਪਰ ਜਿਹੜੀ ਇਹ ਵਾਇਲੈਂਸ ਆ ਇਹ ਜਿਹੜੀ ਉਹ ਮਾੜੀ ਗੱਲ ਆ। ਇਹਦਾ ਆਪਣੇ ਹੀ ਜਿਹੜੇ ਬੋਲ ਸੀਗੇ ਹਰਜੋਤ ਸਿੰਘ ਜੀ ਵੀ ਜਦੋਂ ਗੱਲਬਾਤ ਬੰਦ ਹੋ ਜਾਂਦੀ ਹੈ ਤਾਂ ਫਿਰ ਉਹ ਵਾਇਲੈਂਸ ਨੂੰ ਜਨਮ ਜਿਹੜੀ ਉਹ ਦਿੰਦੀ ਆ। ਪਰ ਇਹ ਹਮੇਸ਼ਾ ਹੀ ਜਿਹੜਾ ਡਿਬੇਟ ਆ ਉਹ ਕਰਨ ਦੇ ਹੱਕ ਦੇ ਵਿੱਚ ਸੀ, ਆਪੋ ਆਪਣੇ ਵਿਚਾਰ ਰੱਖਣ ਦੇ ਹੱਕ ਸੀ। ਪਰ ਅਫਸੋਸ ਇਸ ਨੂੰ ਜਿਹੜਾ ਗੋਲੀ ਮਾਰ ਕੇ ਇਸ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ। ਸਾਬਕਾ ਰਾਸ਼ਟਰਪਤੀ ਤੋਂ ਮੌਜੂਦਾ ਰਾਸ਼ਟਰਪਤੀ, ਸਾਰੇ ਹੀ ਜਿਹੜੇ ਲੀਡਰਸ ਆ ਬੋਥ ਸਾਈਡ ਆਫ ਦੀ ਆਇਲ, ਉਹਨਾਂ ਨੇ ਇਸ ਚੀਜ਼ ਦੀ ਨਿੰਦਾ ਕੀਤੀ, ਅਫਸੋਸ ਜਿਹੜਾ ਪ੍ਰਗਟਾਇਆ ਇਹ ਕੀਤਾ ਆ। ਉਧਰ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਆ ਵੀ ਜਿਹੜੇ ਅਮਰੀਕਾ ਦੇ ਝੰਡੇ ਹਾਫ ਸਟਾਫ ਦੇ ਉੱਤੇ ਜਿਹੜੇ ਉਹ ਰਹਿਣਗੇ। ਇਸ ਦੀ ਕਹਿ ਲਓ ਵੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਇਸ ਦੀ ਮੌਤ ਆ, ਉਸ ਦੇ ਵਿੱਚ ਇਸ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਮਰੀਕਾ ਦੇ ਵਿੱਚ ਜਿਹੜੇ ਸਾਰੇ ਝੰਡਿਆਂ ਨੂੰ ਹਾਫ ਸਟਾਫ ਦੇ ਉੱਤੇ ਕਰ ਦਿੱਤਾ ਗਿਆ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਬੜਾ ਇਨਫਲੂਐਂਸ਼ੀਅਲ ਉਹਨਾਂ ਦਾ ਅਲਾਈ ਸੀਗਾ, ਉਹਨਾਂ ਦਾ ਮਿੱਤਰ ਸੀਗਾ, ਜੋ ਕਿ ਆਊਟਡੋਰ ਡਿਬੇਟਸ ਜਿਹੜੀਆਂ ਖਾਸ ਕਰਕੇ ਯੂਨੀਵਰਸਿਟੀ 'ਚ ਹੁੰਦੀਆਂ ਆ,
ਉਹ ਕਰਦਾ ਸੀ। ਆਪਾਂ ਦੇਖਿਆ ਹਜੇ ਕੁਛ ਦਿਨ ਪਹਿਲਾਂ ਹੀ ਉਹ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਆ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਘੁੰਮ ਕੇ ਗਿਆ ਸੀਗਾ। ਤੇ ਅਗਲੇ ਹਫ਼ਤੇ ਸ਼ਾਇਦ ਉਸਨੇ ਬੇਕਰਸਫੀਲਡ, ਕੈਲ ਸਟੇਟ ਯੂਨੀਵਰਸਿਟੀ ਜਿਹੜੀ ਬੇਕਰਸਫੀਲਡ ਆ, ਉੱਥੇ ਆਉਣਾ ਸੀ। ਸੋ ਯੂਟਾ ਦੇ ਗਵਰਨਰ ਨੇ ਵੀ ਕਿਹਾ ਇਹ ਪੋਲੀਟੀਕਲ ਅਸੈਸੀਨੇਸ਼ਨ ਆ। ਅਮਰੀਕਨ ਪੋਲੀਟੀਕਲ ਵਾਇਲੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ ਆ। ਸੋ ਸਾਡੇ ਗਵਰਨਰ ਨੇ ਵੀ ਜਿਹੜਾ ਦੁੱਖ ਜ਼ਾਹਰ ਕੀਤਾ, ਨੈਂਸੀ ਪਲੋਸੀ ਨੇ, ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ, ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੇ, ਤੇ ਜਿਹੜੇ ਸੋਸ਼ਲ ਮੀਡੀਆ ਯੂਜ਼ਰਸ ਆ ਉਹ ਇਹ ਕਲੇਮ ਕਰ ਰਹੇ ਆ ਕਿ ਵੀਡੀਓ ਇੱਕ ਆ ਰਹੀ ਆ ਵੀ ਜਿੱਥੇ ਇਹਨੂੰ ਸ਼ੂਟ ਕੀਤਾ ਗਿਆ ਉਹ ਕੈਂਪਸ ਦੀ ਰੂਫ ਦੇ ਉੱਤੋਂ ਕੀਤਾ ਗਿਆ ਹੈਗਾ। ਰੂਫ ਦੇ ਉੱਤੇ ਕਹਿੰਦੇ ਕੋਈ ਬੰਦਾ ਸੀਗਾ ਜੋ ਯੂਟਾ ਵੈਲੀ ਯੂਨੀਵਰਸਿਟੀ ਹੈਗੀ ਆ। ਤੁਹਾਨੂੰ ਯਾਦ ਹੋਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਤੇ ਵੀ 2 ਵਾਰੀ ਜਿਹੜੀ ਆ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੱਕ ਵਾਰੀ ਜਦੋਂ ਉਹਨਾਂ ਤੇ ਗੋਲੀ ਚਲਾਈ ਗਈ ਸੀ ਤੇ ਉਹ ਬੰਦਾ ਵੀ ਇੱਕ ਰੂਫ ਦੇ ਉੱਤੇ ਸੀਗਾ। ਸੋ ਇਹ ਇੱਕ ਬਹੁਤ ਬੁਰਾ ਦਿਨ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ ਵੀ ਜਿਹੜੀ ਯੂਐਸ ਦੇ ਵਿੱਚ ਜਿਹੜੀ ਪੋਲੀਟੀਕਲ ਵਾਇਲੈਂਸ ਆ ਇੰਨੀ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ। ਜੀ, ਤੇ ਤੁਸੀਂ ਅੱਜ ਬੰਦੇ ਦੇ ਨਾਲ ਐਗਰੀ ਨਹੀਂ ਕਰਦੇ, ਸੋ ਵਾਟ? ਜੇ ਬੰਦੇ ਦੇ ਵਿਚਾਰਾਂ ਦੇ ਨਾਲ ਐਗਰੀ ਨਹੀਂ ਕਰਦੇ, ਤੁਹਾਨੂੰ ਇਹ ਹੱਕ ਦਿੱਤਾ ਗਿਆ ਆ ਅਮਰੀਕਾ ਦੇ ਕਨਸਟੀਟਿਊਸ਼ਨ ਵੱਲੋਂ, ਤੁਹਾਡੀ ਫਰੀਡਮ ਆਫ ਸਪੀਚ ਆ, ਤਾਂ ਦੈਟਸ ਓਕੇ। ਇਹਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਉਹਨੂੰ ਮਾਰ ਦਿਓ। ਜੀ, ਅੱਜ ਜਿਹੜਾ ਹਰਜੋਤ ਸਿੰਘ ਜੀ ਇਸ ਚਾਰਲੀ ਕਿਰਕ ਦੀ ਮੌਤ ਤੋਂ ਬਾਅਦ 'ਚ ਜਿਹੜੇ ਹਾਊਸ ਦੇ ਫਲੋਰ ਦੇ ਉੱਤੇ ਵੀ ਪੂਰਾ ਹੰਗਾਮਾ ਜਿਹੜਾ ਹੋਇਆ, ਮੂਵਮੈਂਟ ਆਫ ਸਾਇਲੈਂਸ ਜਿਹੜੀ ਹੋਈ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸ਼ੂਟਿੰਗ ਤੋਂ ਬਾਅਦ 'ਚ ਕਾਫੀ ਰੌਲਾ ਰੱਪਾ ਵੀ ਜਿਹੜਾ ਪਿਆ, ਕਮੋਸ਼ਨ ਵੀ ਕਹਿੰਦੇ ਵੀ ਉਹ ਹੋ ਗਿਆ। ਰਿਪਰੈਜ਼ੈਂਟੇਟਿਵ ਲੋਰਨ ਬੋਬਰਟ ਉਹ ਉੱਥੇ ਮੂਵਮੈਂਟ ਆਫ ਸਾਇਲੈਂਸ ਤੋਂ ਬਾਅਦ 'ਚ ਤੇ ਹਾਊਸ ਦੇ ਲਈ ਜਿਹੜਾ ਉਹਨਾਂ ਨੇ ਆਖਿਆ ਵੀ ਪ੍ਰੇਅਰ ਆਪਾਂ ਜਿਹੜੀ ਕਰਨੀ ਆ ਕਰਕ ਦੇ ਲਈ, ਮਲਟੀਪਲ ਜਿਹੜੇ ਲਾਅ ਮੇਕਰਸ ਆ ਉੱਥੇ ਸੀਗੇ। ਕਈ ਡੈਮੋਕ੍ਰੇਟਸ ਨੇ ਕਿਹਾ ਵਾਟ ਅਬਾਊਟ ਕਿਡਸ ਇਨ ਕੋਲੋਰਾਡੋ, ਕਿਉਂਕਿ ਅੱਜ ਕੋਲੋਰਾਡੋ ਦੇ ਸਕੂਲ ਦੇ ਵਿੱਚ ਵੀ ਸ਼ੂਟਿੰਗ ਹੋਈ ਆ। ਸੋ ਜੀ। ਸਕੂਲ ਸ਼ੂਟਿੰਗ ਹੋਈ ਆ, ਇਹ ਕਾਲਜ ਦੇ ਵਿੱਚ ਜਿਹੜੀ ਇਸ ਨੂੰ ਮਾਰਿਆ ਗਿਆ ਆ। ਤਾਂ ਉਹਨੇ ਕਿਹਾ ਵੀ ਮੈਂ ਉਸ ਟ੍ਰੈਜਡੀ ਨੂੰ ਵੀ ਰੈਫਰੈਂਸ ਕਰਨਾ ਸੀਗਾ, ਪਰ ਤੁਸੀਂ ਮੈਨੂੰ ਵਿੱਚੇ ਹੀ ਜਿਹੜਾ ਉਹ ਟੋਕ ਦਿੱਤਾ। ਟਰਨਿੰਗ ਪੁਆਇੰਟ ਯੂਐਸਏ ਦੇ ਨਾਲ ਕੰਮ ਕਰ ਚੁੱਕੀ ਰਿਪਰੈਜ਼ੈਂਟੇਟਿਵ ਹੈ ਨਾ, ਪੌਲੀਨਾ ਲੂਨਾ, ਫਲੋਰੀਡਾ ਤੋਂ ਆ। ਉਹ ਜਿਹੜੀ ਕਰਕ ਦੀ ਡਾਇਰੈਕਟਰ ਆਫ ਹਿਸਪੈਨਿਕ ਅੰਗੇਜਮੈਂਟ ਜਿਹੜੀ ਉਹ ਰਹੀ ਆ, ਉਹ ਖੜੀ ਹੋਈ ਤੇ ਉਹਨੇ ਡੈਮੋਕ੍ਰੇਟਸ ਦੇ ਵੱਲ ਨੂੰ ਯੈਲ ਕਰਦੇ ਹੋਏ ਕਿਹਾ ਵੀ ਤੁਹਾਡੇ ਕਰਕੇ ਇਹ ਸਾਰਾ ਕੁਛ ਵਾਪਰਿਆ ਹੈਗਾ ਆ। ਤੇ ਇਸ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟ ਜਿਹੜੇ ਬੋਲੇ, ਉਹਨਾਂ ਦੀ ਰਿਪਰੈਜ਼ੈਂਟੇਟਿਵ ਜਹਾਨਾ ਹੇਜ਼ ਕਨੈਟੀਕਟ ਤੋਂ, ਉਹਨੇ ਕਿਹਾ ਵੀ ਗਨ ਵਾਇਲੈਂਸ ਪ੍ਰੀਵੈਂਸ਼ਨ ਟਾਸਕ ਫੋਰਸ ਦੀ ਇਹ ਲੀਡਰ ਹੈ, ਕਹਿੰਦੀ ਵੀ ਪਾਸ ਸਮ ਗਨ ਲਾਜ਼। ਸੋ ਪੋਲੀਟੀਕਲ ਵਾਇਲੈਂਸ ਜਿਹੜੀ ਉਹ ਸਕੇਰੀ ਆ ਸਾਰਿਆਂ ਦੇ ਲਈ। ਜਿਹੜੀ ਬੈਕਲੈਸ਼ ਆ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਹ ਆ, ਕਿਉਂਕਿ ਇਮੋਸ਼ਨਸ ਬਹੁਤ ਭਾਰੀ ਹੁੰਦੇ ਨੇ ਜਦੋਂ ਇਦਾਂ ਦੀ ਕੋਈ ਵੀ ਵਰਤਾਰਾ ਜਿਹੜਾ ਉਹ ਵਾਪਰਦਾ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਕੋਈ ਵੀ ਜਾਨ, ਹਰ ਇੱਕ ਜਾਨ ਜਿਹੜੀ ਉਹ ਕੀਮਤੀ ਆ, ਚਾਹੇ ਉਹ ਚਾਰਲੀ ਕਰਕ ਦੀ ਸੀ ਤੇ ਚਾਹੇ ਉਹ ਕਿਸੇ ਸਕੂਲ ਸ਼ੂਟਿੰਗ ਦੇ ਵਿੱਚ ਨਿਹੱਥੇ ਬੱਚੇ ਆ, ਉਹਨਾਂ ਦੀ ਵੀ ਉਸੇ ਤਰੀਕੇ ਦੇ ਨਾਲ ਜਾਨ ਜਿਹੜੀ ਉਹ ਕੀਮਤੀ ਆ। ਪਰ ਕਿਉਂਕਿ ਇਹ ਹੁਣ ਆਬਵੀਅਸਲੀ ਗੱਲ ਆ ਵੀ ਇੱਕ ਰਾਈਜ਼ਿੰਗ ਸਟਾਰ ਸੀਗਾ, ਇਸ ਨੂੰ ਪੋਲੀਟੀਕਲ ਅਸੈਸੀਨੇਸ਼ਨ ਦੱਸਿਆ ਜਿਹੜਾ ਉਹ ਜਾ ਰਿਹਾ ਆ। ਉਸ ਟਾਈਮ ਦੇ ਉੱਤੇ ਮਾਹੌਲ ਫਿਰ ਉਹ ਗਰਮਾ ਜਾਂਦਾ ਜਦੋਂ ਇਦਾਂ ਦੇ ਤੱਤੇ ਬਿਆਨ ਦੋਨੋਂ ਤਰਫੋਂ ਜਿਹੜੇ ਉਹ ਆਉਣਗੇ। ਸੋ ਉਹ ਤਾਂ ਚਲੋ ਚੰਗੀ ਗੱਲ ਇਹ ਆ ਵੀ ਤਕਰੀਬਨ ਸਾਰੇ ਹੀ ਲੀਡਰਸ ਨੇ ਇਸ ਦੇ ਵਿੱਚ ਸੰਜੀਦਗੀ ਦਿਖਾਉਂਦੇ ਹੋਏ ਇਸ ਦੀ ਜਿਹੜੀ ਆ ਉਹ ਕੜੀ ਨਿੰਦਾ ਇਸ ਦੇ ਵਿੱਚ ਕੀਤੀ ਹੈਗੀ ਆ। ਸੋ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਬਾਵਜੂਦ ਜਦੋਂ ਫਲੋਰ ਦੇ ਉੱਤੇ ਮਾਈਕ ਜੌਨਸਨ ਆ, ਉਹਨਾਂ ਨੇ ਕਿਹਾ ਵੀ ਜਿਹੜਾ ਕਰਕ ਦੇ ਲਈ ਜਿਹੜੀ ਪ੍ਰੇਅਰ ਆ ਉਹ ਹਾਊਸ ਦੇ ਫਲੋਰ ਦੇ ਉੱਤੇ ਹੋਊਗੀ। ਕਈ ਡੈਮੋਕ੍ਰੇਟਸ ਨੇ ਇਸ ਦੇ ਵਿੱਚ ਆਬਜੈਕਸ਼ਨ ਵੀ ਜਿਹੜੀ ਉਹ ਲਾਈ ਸੀ। ਸੋ ਪੋਲੀਟੀਕਲ ਵਾਇਲੈਂਸ ਨੂੰ ਡਿਨਾਊਂਸ ਕੀਤਾ ਗਿਆ ਆ, ਪਰ ਅਫਸੋਸ ਦੇ ਨਾਲ ਇੱਕ ਕੰਜ਼ਰਵੇਟਿਵ ਕਹਿ ਲਓ ਵੀ ਵੌਇਸ, ਕੰਜ਼ਰਵੇਟਿਵ ਐਕਟਿਵਿਸਟ, ਉਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਆ। ਕਿਹਨੇ ਕੀਤੀ, ਕੀ ਉਹ ਕੀਤਾ, ਕੀ ਮੋਟਿਵ ਆ, ਉਹ ਹੁਣ ਹੌਲੀ ਹੌਲੀ ਸਾਹਮਣੇ ਆਵੇਗਾ।